अस्सलाम वालेकुम। ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਵੱਡੀ ਬ੍ਰੇਕਿੰਗ ਨਿਊਜ਼ ਬੰਗਲਾਦੇਸ਼ ਤੋਂ। ਬੰਗਲਾਦੇਸ਼ ਦੀ ਵਜ਼ੀਰ ਆਜ਼ਮ ਹਸੀਨਾ ਵਾਜਦ ਭਾਰਤ ਫਰਾਰ। ਵਜ਼ੀਰ ਆਜ਼ਮ ਹਾਊਸ ਤੇ ਆਵਾਮ ਨੇ ਕਬਜ਼ਾ ਕਰ ਲਿਆ। ਬੰਗਲਾਦੇਸ਼ ਦੀ ਆਵਾਮ ਤੇ ਫੌਜ ਨੇ ਰਲ ਕੇ ਬੰਗਲਾਦੇਸ਼ੀ ਵਜ਼ੀਰ ਆਜ਼ਮ ਸ਼ੇਖ ਹਸੀਨਾ ਨੂੰ ਨੱਕ ਨਾਲ ਲਕੀਰਾਂ ਕਢਵਾ ਦਿੱਤੀਆਂ। ਬੰਗਲਾਦੇਸ਼ੀ ਫੌਜ ਨੇ ਸ਼ੇਖ ਹਸੀਨਾ ਨੂੰ ਅਸਤੀਫਾ ਦੇਣ ਦੀ ਡੈਡਲਾਈਨ ਦਿੱਤੀ ਸੀ, ਪਰ ਸ਼ੇਖ ਹਸੀਨਾ ਵਾਜਦ ਹੈਲੀਕਾਪਟਰ ਉਤੇ ਭਾਰਤ ਫਰਾਰ ਹੋ ਗਈ। ਸ਼ੇਖ ਹਸੀਨਾ ਨੇ ਭਾਰਤ ਨਸਣ ਤੋਂ ਪਹਿਲਾਂ ਤਕਰੀਰ ਰਿਕਾਰਡ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਫੌਜ ਨੇ ਇਜਾਜ਼ਤ ਨਹੀਂ ਦਿੱਤੀ। ਫੌਜ ਦੇ ਚੀਫ ਦਾ ਕਹਿਣਾ ਹੈ ਕਿ ਬੰਗਲਾਦੇਸ਼ ਵਿੱਚ ਬੇਗੁਨਾਹ ਆਵਾਮ ਦੀ ਸ਼ਹਾਦਤ ਦੀ ਤਹਿਕੀਕਾਤ ਜ਼ਰੂਰ ਕਰਾਂਗੇ। ਫੌਜ ਦੇ ਸਰਬਰਾਹ ਦਾ ਕਹਿਣਾ ਹੈ ਕਿ ਮੁਲਕ ਵਿੱਚ ਕਰਫਿਊ ਦੀ ਕੋਈ ਲੋੜ ਨਹੀਂ। ਬੰਗਲਾਦੇਸ਼ ਦੇ ਆਰਮੀ ਚੀਫ ਦਾ ਕਹਿਣਾ ਹੈ ਕਿ ਅਬੂਰੀ ਹਕੂਮਤ ਬਣਾਉਣ ਲਈ ਸਾਰੀਆਂ ਸਿਆਸੀ ਜਮਾਤਾਂ ਨਾਲ ਰਲ ਕੇ ਮੁਜ਼ਾਕਰਾਤ ਕਰਾਂਗੇ, ਪਰ ਸ਼ੇਖ ਹਸੀਨਾ ਦੀ ਜਮਾਤ ਅਵਾਮੀ ਲੀਗ ਨਾਲ ਨਹੀਂ। ਹੁਣ ਬੰਗਲਾਦੇਸ਼ ਵਿੱਚ ਸਰਕਾਰ ਜਿਹੜੀ ਹੈ ਅਬੂਰੀ ਹਕੂਮਤ ਚਲਾਏਗੀ। ਨਾਲ ਦੇ ਨਾਲ ਬੰਗਲਾਦੇਸ਼ ਆਰਮੀ ਚੀਫ ਨੇ ਸੜਕਾਂ ਉੱਤੇ ਮੁਜ਼ਾਹਰਾ ਕਰ ਰਹੇ ਪੜਿਆਰਾਂ ਨੂੰ ਕਿਹਾ ਕਿ ਤੁਸੀਂ ਹੁਣ ਘਰ ਚਲੇ ਜਾਓ, ਅਸੀਂ ਮਾਮਲਾ ਸਾਂਭ ਲਾਂਗੇ ਅਤੇ ਹੁਣ ਬੰਗਲਾਦੇਸ਼ ਵਿੱਚ ਅਬੂਰੀ ਹਕੂਮਤ ਦਾ ਕਿਆਮ ਛੇਤੀ ਹੀ ਹੋ ਜਾਏਗਾ। ਸਾਰੇ ਲੋਕ ਬੰਗਲਾਦੇਸ਼ ਦੀ ਸਾਰੀ ਆਵਾਮ ਸ਼ੇਖ ਹਸੀਨਾ ਤੋਂ ਬੜੀ ਅੱਕੀ ਹੋਈ ਸੀ ਤੇ ਸ਼ੇਖ ਹਸੀਨਾ ਦੇ ਭਾਰਤ ਫਰਾਰ ਹੋਣ ਨਾਲ ਸਾਰੀ ਆਵਾਮ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਰਹੀ ਹੈ।